ਚੌਲ ਉਂਝ ਤੇ ਸਾਰੀ ਦੁਨੀਆ ਦੇ ਵਿੱਚ ਹੀ ਖਾਦੇ ਜਾਂਦੇ ਨੇ, ਪਰ ਸਬ ਕੰਟੀਨੈਂਟ ਖਾਸ ਤੌਰ ਤੇ ਪਾਕਿਸਤਾਨ, ਬੰਗਲਾਦੇਸ਼, ਇੰਡੀਆ ਇਹਨਾਂ ਮੁਲਕਾਂ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਖਾਦੇ ਜਾਂਦੇ ਨੇ। ਇਹਨਾਂ ਇਲਾਕਿਆਂ ਵਿੱਚ ਦਾਵਤਾਂ, ਵਿਆਹ, ਦਿਨ ਦਿਹਾੜ ਤੇ ਕੋਈ ਵੀ ਫੰਕਸ਼ਨ ਚੌਲਾਂ ਤੋਂ ਬਗੈਰ ਮੁਕੰਮਲ ਹੀ ਨਹੀਂ ਸਮਝਿਆ ਜਾਂਦਾ ਤੇ ਇਹਨਾਂ ਇਲਾਕਿਆਂ ਦੀ ਚੌਲਾਂ ਦੀ ਕੁਆਲਿਟੀ ਦੁਨੀਆ ਦੇ ਬਾਕੀ ਇਲਾਕਿਆਂ ਨਾਲੋਂ ਬਹੁਤ ਵਧੀਆ ਸਮਝੀ ਜਾਂਦੀ ਏ। ਚੌਲਾਂ ਦੀਆਂ ਵੱਖੋ-ਵੱਖ ਕਿਸਮਾਂ ਵਿੱਚੋਂ ਇੱਕ ਕਿਸਮ ਬਾਸਮਤੀ ਚੌਲਾਂ ਦੀ ਏ। ਬਾਸਮਤੀ ਚੌਲ ਪਾਕਿਸਤਾਨ ਤੇ ਇੰਡੀਆ ਦੇ ਕੁਝ ਇਲਾਕਿਆਂ ਦੇ ਵਿੱਚ ਕਾਸ਼ਤ ਕੀਤੇ ਜਾਂਦੇ ਨੇ। ਆਪਣੀ ਖੁਸ਼ਬੂ, ਜ਼ਾਇਕੇ ਤੇ ਕੁਆਲਿਟੀ ਭਾਰੋਂ ਇਹ ਚੌਲ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਾਸਮਤੀ ਚੌਲ ਤੇ ਖਾਸ ਤੌਰ ਤੇ ਕਰਨਲ ਬਾਸਮਤੀ ਚੌਲਾਂ ਦੀ। ਉਂਝ ਤੇ ਪਾਕਿਸਤਾਨ ਤੇ ਇੰਡੀਆ ਵਿੱਚ ਬਾਸਮਤੀ ਚੌਲਾਂ ਦੀ ਤਾਰੀਖ ਕੋਈ 200 ਸਾਲ ਪੁਰਾਣੀ ਹੈ। ਇਹਨਾਂ ਬਾਸਮਤੀ ਚੌਲਾਂ ਦਾ ਜ਼ਿਕਰ ਵਾਰਿਸ ਸ਼ਾਹ ਦੇ ਸ਼ੇਰਾਂ ਦੇ ਵਿੱਚ ਵੀ ਸਾਨੂੰ ਲੱਭਦਾ ਏ। ਮੁਸ਼ਕੀ ਚੌਲਾਂ ਦੇ ਭਰੇ ਆਨ ਕੋਠੇ, ਸਮੀ ਪੱਤੀ ਤੇ ਝੋਨਣੇ ਛੜੀ ਦੇ ਨੀ, ਬਾਸਮਤੀ ਮੁਸਾਫਰੀ ਬੇਗਮੀ ਸਣ, ਹਰ ਚੰਦ ਤੇ ਜ਼ਰਦੀ ਏ ਧਰੀ ਦੇ ਨੀ। ਵਾਰਿਸ ਸ਼ਾਹ ਦੇ ਇਹਨਾਂ ਸ਼ੇਰਾਂ ਦੇ ਵਿੱਚ ਬਾਸਮਤੀ ਦੇ ਜ਼ਿਕਰ ਤੋਂ ਪਤਾ ਲੱਗਦਾ ਏ ਕਿ ਇਹਨਾਂ ਚੌਲਾਂ ਦੀ ਤਾਰੀਖ ਪਾਕਿਸਤਾਨ, ਇੰਡੀਆ ਦੇ ਵਿੱਚ ਬੜੀ ਪੁਰਾਣੀ ਹੈ। ਤਾਰੀਖੀ ਇਤਬਾਰ ਦੇ ਨਾਲ ਚਨਾਹ ਤੇ ਸਤਲੁਜ ਦੇ ਵਿਚਕਾਰਲਾ ਇਲਾਕਾ ਇਹਨਾਂ ਚੌਲਾਂ ਦੀ ਪੈਦਾਵਾਰ ਲਈ ਮਸ਼ਹੂਰ ਹੈ। ਪਾਕਿਸਤਾਨ ਦੇ ਵਿੱਚ ਨਾਰੋਵਾਲ, ਸ਼ੇਖੂਪੁਰਾ, ਸਿਆਲਕੋਟ, ਗੁਜਰਾਂਵਾਲਾ, ਗੁਜਰਾਤ, ਮੰਡੀ ਬਹਾਵਦੀਨ ਤੇ ਹਾਫਜ਼ਾਬਾਦ ਦੇ ਇਲਾਕੇ ਬਾਸਮਤੀ ਚੌਲਾਂ ਲਈ ਮਸ਼ਹੂਰ ਨੇ। ਇੰਡੀਆ ਵਾਲੇ ਪਾਸੇ ਹਰਿਆਣਾ ਤੇ ਮਸ਼ਰਕੀ ਪੰਜਾਬ ਵਿੱਚ ਇਹਨਾਂ ਚੌਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਬਾਸਮਤੀ ਚੌਲਾਂ ਦੇ ਵਿੱਚ ਇੱਕ ਵੈਰਾਈਟੀ ਹੈ ਕਰਨਲ ਬਾਸਮਤੀ। ਇਹ ਵੈਰਾਈਟੀ ਬੜੀ ਮਸ਼ਹੂਰ ਹੈ। ਇਹਦਾ ਵੀ ਇੱਕ ਕਰਨਲ ਸਾਹਿਬ ਨੇ ਦਰਿਆਫਤ ਕੀਤਾ ਸੀ। ਇਹ ਗੱਲ ਏ 1960 ਦੀ। ਪਾਕਿਸਤਾਨ ਦੇ ਇਲਾਕੇ ਹਾਫਜ਼ਾਬਾਦ ਤੋਂ ਤਲਕ ਰੱਖਣ ਵਾਲੇ ਇੱਕ ਕਰਨਲ ਜਿਨ੍ਹਾਂ ਦਾ ਨਾਂ ਕਰਨਲ ਮੁਖਤਿਆਰ ਹੁਸੈਨ ਸੀ, ਉਹਨਾਂ ਬਾਸਮਤੀ ਚੌਲਾਂ ਦਾ ਇੱਕ ਨਵਾਂ ਬੀਜ ਦਰਿਆਫਤ ਕੀਤਾ। ਇਸ ਬੀਜ ਦੀ ਕਾਸ਼ਤ ਦੇ ਨਾਲ ਜਿਹੜੀ ਚੌਲਾਂ ਦੀ ਫਸਲ ਕਾਸ਼ਤ ਕੀਤੀ ਗਈ ਉਹ ਕੁਆਲਿਟੀ ਭਾਰੋਂ ਬਹੁਤ ਵਧੀਆ ਸੀ, ਯਾਨੀ ਉਹਦਾ ਜ਼ਾਇਕਾ, ਖੁਸ਼ਬੂ ਬਾਕੀ ਚੌਲਾਂ ਦੀ ਵੈਰਾਈਟੀ ਨਾਲੋਂ ਬਹੁਤ ਵੱਖਰੀ ਸੀ। ਕਰਨਲ ਮੁਖਤਿਆਰ ਨੇ ਇਹ ਵੀ ਆਪਣੇ ਤੌਰ ਤੇ ਤਿਆਰ ਕੀਤਾ ਸੀ, ਯਾਨੀ ਇਹਦੇ ਵਿੱਚ ਗਵਰਨਮੈਂਟ ਵੱਲੋਂ ਕਿਸੇ ਕਿਸਮ ਦਾ ਤਾਵਨ ਸ਼ਾਮਲ ਨਹੀਂ ਸੀ। ਇਸ ਕਾਰਨ ਲੋਕਾਂ ਨੇ ਇਸ ਵੈਰਾਈਟੀ ਨੂੰ ਕਰਨਲ ਦਾ ਬਾਸਮਤੀ ਕਹਿਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਟਾਈਮ ਲੰਘਣ ਦੇ ਨਾਲ ਇਹ ਵੈਰਾਈਟੀ ਕਰਨਲ ਦੇ ਬਾਸਮਤੀ ਤੋਂ ਕਰਨਲ ਬਾਸਮਤੀ ਦੇ ਨਾਂ ਦੇ ਨਾਲ ਮਸ਼ਹੂਰ ਹੋ ਗਈ। ਆਪਣੇ ਜ਼ਾਇਕੇ ਤੇ ਖੁਸ਼ਬੂ ਕਾਰਨ ਪਾਕਿਸਤਾਨ ਦੇ ਉਹ ਇਲਾਕੇ ਜਿਨ੍ਹਾਂ ਦੇ ਵਿੱਚ ਇਹਦੀ ਕਾਸ਼ਤ ਹੋ ਸਕਦੀ ਸੀ, ਚੋਖੇ ਰਕਬੇ ਤੇ ਇਹਨੂੰ ਕਾਸ਼ਤ ਕੀਤਾ ਜਾਣ ਲੱਗ ਪਿਆ। ਇਸ ਵੈਰਾਈਟੀ ਦੇ 50 ਸਾਲਾਂ ਤੋਂ ਬਾਅਦ ਇੰਡੀਆ ਪਾਕਿਸਤਾਨ ਦੀ 65 ਦੀ ਜੰਗ ਲੱਗ ਗਈ। ਬਾਰਡਰ ਦੇ ਨਾਲ ਦੇ ਕੁਝ ਇਲਾਕੇ, ਸ਼ਕਰਗੜ੍ਹ ਦੇ ਕੁਝ ਇਲਾਕੇ, ਉਹਨਾਂ ਵਿੱਚੋਂ ਇੰਡੀਆ ਨੇ ਕਰਨਲ ਬਾਸਮਤੀ ਚੌਲਾਂ ਦੀ ਖੜੀ ਫਸਲ ਤੋਂ ਵੀ ਲਿਜਾ ਕੇ ਗੁਰਦਾਸਪੁਰ ਤੇ ਇਹਦੇ ਆਲੇ-ਦੁਆਲੇ ਇਲਾਕਿਆਂ ਵਿੱਚ ਇਹਦੀ ਕਾਸ਼ਤ ਸ਼ੁਰੂ ਕਰ ਦਿੱਤੀ। ਇਹਦੇ ਨਾਲ ਇਸ ਵੈਰਾਈਟੀ ਨੂੰ ਐਕਸਪੋਰਟ ਵੀ ਕਰਨਾ ਸ਼ੁਰੂ ਕਰ ਦਿੱਤਾ। ਕਰਨਲ ਮੁਖਤਿਆਰ ਦੇ ਕੋਲ ਜਿਹੜੀ ਜ਼ਮੀਨ ਸੀ ਉਹ ਕਲਰਾਠੀ ਸੀ। ਆਮ ਫਸਲ ਲਈ ਇਹ ਜ਼ਮੀਨ ਕੋਈ ਐਡੀ ਬਿਹਤਰ ਨਹੀਂ ਸੀ, ਪਰ ਇਸ ਫਸਲ ਲਈ ਇਹ ਬੜੀ ਵਧੀਆ ਸਾਬਤ ਹੋਈ। ਆਪਣੇ ਜ਼ਾਇਕੇ, ਖੁਸ਼ਬੂ ਤੇ ਸਹਿਜ ਭਾਰੋਂ ਲੋਕੀ ਇਸ ਵੈਰਾਈਟੀ ਨੂੰ ਪਸੰਦ ਕਰਦੇ ਸਨ। ਪਰ ਕਿਸਾਨਾਂ ਲਈ ਇਹਦੇ ਵਿੱਚ ਇੱਕ ਹੋਰ ਵਾਧਾ ਵੀ ਸੀ ਕਿ ਇਹ ਫਸਲ ਕਮਜ਼ੋਰ ਜ਼ਮੀਨ ਤੇ ਵੀ ਕਾਸ਼ਤ ਕੀਤੀ ਜਾ ਸਕਦੀ ਸੀ। ਹੌਲੀ-ਹੌਲੀ ਇਹ ਵੈਰਾਈਟੀ ਲੋਕਾਂ ਨੂੰ ਪਸੰਦ ਆਉਣ ਲੱਗ ਪਈ ਤੇ ਇਸ ਤਰ੍ਹਾਂ ਪਾਕਿਸਤਾਨ, ਇੰਡੀਆ ਤੋਂ ਸਾਰੀ ਦੁਨੀਆ ਦੇ ਵਿੱਚ ਪਸੰਦ ਕੀਤੀ ਜਾਣ ਲੱਗ ਪਈ। ਅੱਜ-ਕੱਲ ਕਰਨਲ ਬਾਸਮਤੀ ਚੌਲਾਂ ਦੀ ਪਿਉਂਤਕਾਰੀ ਦੇ ਨਾਲ ਕਈ ਹੋਰ ਵੈਰਾਈਟੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਨੇ। ਕਰਨਲ ਬਾਸਮਤੀ ਅੱਜ ਵੀ ਮਾਰਕੀਟ ਦੇ ਵਿੱਚ ਮੌਜੂਦ ਹੈ ਤੇ ਲੋਕੀ ਵੀ ਮੁxtਲਿਫ ਵੈਰਾਈਟੀਆਂ ਨੂੰ, ਹੋਰਾਂ ਵੈਰਾਈਟੀਆਂ ਨੂੰ ਕਰਨਲ ਬਾਸਮਤੀ ਦੇ ਨਾਂ ਤੋਂ ਵੇਚ ਰਹੇ ਨੇ। ਪਰ ਤੁਹਾਨੂੰ ਦੱਸਦੇ ਚਲੀਏ ਕਿ ਇਹਨਾਂ ਵੈਰਾਈਟੀਆਂ ਵਿੱਚੋਂ ਕੋਈ ਵੀ ਅਸਲ ਵੈਰਾਈਟੀ ਨਹੀਂ। ਉਹ ਵੈਰਾਈਟੀ ਜਿਹੜੀ ਕਰਨਲ ਮੁਖਤਿਆਰ ਦੀ ਅਸਲ ਕਰਨਲ ਬਾਸਮਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜੇ।